ਲਈ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੈਨੇਜ਼ੁਏਲਾ ਨੂੰ ਲੈ ਕੇ ਆ। ਵੈਨੇਜ਼ੁਏਲਾ ਦੇ ਨਾਲ ਤਲਖੀ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਟੋਟਲ ਤੇ ਕੰਪਲੀਟ ਬਲੌਕੇਡ ਜਿਹੜਾ ਸੈਂਕਸ਼ਨਡ ਤੇਲ ਆਇਲ ਟੈਂਕਰਸ ਆ ਉਹਨਾਂ ਉੱਤੇ ਲਾ ਦਿੱਤਾ ਆ। ਨੈਸ਼ਨਲ ਸਿਕਿਉਰਿਟੀ ਦੀ ਜਿਹੜੀ NSS ਰੀਸੈਂਟਲੀ ਜਾਰੀ ਕੀਤੀ ਗਈ ਸੀ, ਉਸ ਵਿੱਚ ਜਿਹੜੇ ਆਇਲ ਟੈਂਕ ਜਿਹੜੇ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣਾ ਦਬਦਬਾ ਮਨਰੋ ਡਾਕਟਰੀਨ ਤੇ ਹੋਰ ਉਹ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਸੀਗੀਆਂ, ਜਿਸ ਦੇ ਨਾਲ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਤੇ ਮੋਢੀ ਦੁਬਾਰਾ ਤੋਂ ਕਰਨ ਦੇ ਲਈ ਅਮਰੀਕਾ ਕਹਿੰਦਾ ਵੀ ਆਪਣੀ ਜਿਹੜੀ ਨੈਸ਼ਨਲ ਸਿਕਿਉਰਿਟੀ ਦੀ ਸਟ੍ਰੈਟਜੀ ਆ ਉਸ 'ਚ ਬਦਲਣ ਜਾ ਰਿਹਾ ਆ। ਹੁਣ NSS ਦੇ ਤਹਿਤ ਹੀ ਟੋਟਲ ਤੇ ਕੰਪਲੀਟ ਬਲੌਕੇਡ ਇੱਕ ਹਿਸਾਬ ਦੇ ਨਾਲ ਵੈਨੇਜ਼ੁਏਲਾ ਦੇ ਆਇਲ ਟੈਂਕਰ ਦੇ ਉੱਤੇ ਨਾਲ ਦੇ ਨਾਲ ਜਿਹੜਾ ਉਹ ਲਾ ਦਿੱਤਾ ਗਿਆ। ਕਹਿੰਦੇ ਵੀ ਨਾ ਹੀ ਤੇਲ ਵੈਨੇਜ਼ੁਏਲਾ ਦੇ ਵਿੱਚ ਜਿਹੜੀਆਂ ਸੈਂਕਸ਼ਨ ਹੋਇਆ ਤੇਲ ਆ ਉਹ ਆਵੇਗਾ ਤੇ ਨਾ ਹੀ ਇੱਥੋਂ ਜਿਹੜਾ ਉਸ ਨੂੰ ਜਾਣ ਦਿੱਤਾ ਜਾਊਗਾ। ਸੋ ਕਮਿੰਗ ਟੂ ਔਰ ਲੀਵਿੰਗ ਵੈਨੇਜ਼ੁਏਲਾ ਉਸ ਦੇ ਉੱਤੇ ਸੈਂਕਸ਼ਨ ਜਿਹੜਾ ਆ ਰਾਸ਼ਟਰਪਤੀ ਟਰੰਪ ਹੋਣਾ ਨੇ ਕੱਲ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਜਿਹੜਾ ਇਸ ਦੇ ਵਿੱਚ ਕਰ ਦਿੱਤਾ ਆ। ਸੋ ਨਿਕੋਲਸ ਮਡੂਰੋ ਦੀ ਜਿਹੜੀ ਰਜੀਮ ਆ ਉਸ ਨੂੰ ਇੱਕ ਕਾਫੀ ਵੱਡਾ ਇਸ ਦੇ ਨਾਲ ਝਟਕਾ ਲੱਗੇਗਾ। ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਦੁਆਰਾ ਇੱਕ ਆਇਲ ਟੈਂਕਰ ਜੋ ਈਰਾਨ ਤੋਂ ਵੈਨੇਜ਼ੁਏਲਾ ਵੱਲ ਨੂੰ ਆ ਰਿਹਾ ਸੀਗਾ, ਉਸ ਨੂੰ ਰਸਤੇ ਦੇ ਵਿੱਚ ਓਸ਼ਨ ਦੇ ਵਿੱਚ ਰੋਕ ਲਿਆ ਗਿਆ ਸੀਗਾ ਤੇ ਉਸ ਆਇਲ ਟੈਂਕਰ ਨੂੰ ਆਪਣੇ ਕਬਜ਼ੇ ਅਧੀਨ ਲੈ ਲਿਆ ਗਿਆ ਸੀਗਾ। ਸੋ ਹੁਣ ਇਹ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਆ। ਟੋਟਲ ਤੇ ਕੰਪਲੀਟ ਬਲੌਕੇਡ ਇਹ ਉਹਨਾਂ ਨੇ ਕੈਪੀਟਲ ਲੈਟਰ ਦੇ ਵਿੱਚ ਆਪਣੀ ਸੋਸ਼ਲ ਪੋਸਟ ਦੇ ਵਿੱਚ ਲਿਖ ਦਿੱਤਾ ਹੈਗਾ ਆ। ਨਾਲ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ US ਮਿਲਟਰੀ ਦੇ ਐਸਟ ਆ ਉਸ ਇਲਾਕੇ ਦੇ ਵਿੱਚ ਨਾਲ ਸੁਜੈਸਟ ਕੀਤਾ ਵੀ ਉਹ ਆ ਰਹੇ ਨੇ ਤੇ ਮਡੂਰੋ ਦੀ ਰਜੀਮ ਦੇ ਉੱਤੇ ਨਿਸ਼ਾਨਾ ਜਿਹੜਾ ਆ ਅਸੀਂ ਸਾਧਿਆ ਹੈਗਾ ਆ। ਉਹ ਨਾਲ ਹੀ ਇਹ ਕਹਿ ਰਹੇ ਆ, ਸੁਜੈਸਟ ਕੀਤਾ ਵੀ ਵੈਨੇਜ਼ੁਏਲਾ ਨਾ ਆਪਣੀ ਜਿਹੜੇ ਜ਼ਮੀਨ ਆ, ਆਪਣੇ ਤੇਲ ਆ ਤੇ ਆਪਣੇ ਜਿਹੜੇ ਐਸਟ ਆ ਉਹ ਅਮਰੀਕਾ ਨੂੰ ਦੇ ਦੇਣ। ਤੇ ਕਹਿੰਦੇ ਵੀ ਇੱਕ ਜਿਹੜਾ ਏਮ ਆ ਵੀ ਮਿਲਟਰੀ ਕੈਂਪੇਨ ਇਸ ਦੇ ਵਿੱਚ ਲਾਇਆ ਜਾ ਸਕਦਾ ਹੈ ਡਰੱਗ ਟ੍ਰੇਡ ਨੂੰ ਕਾਊਂਟਰ ਕਰਨ ਦੇ ਲਈ। ਵੈਨੇਜ਼ੁਏਲਾ ਕਹਿੰਦਾ ਵੀ ਇਸ ਟਾਈਮ ਸਭ ਤੋਂ ਵੱਡੇ ਅਰਮਾਡਾ ਦੇ ਨਾਲ ਸਰਾਊਂਡ ਹੋ ਚੁੱਕਾ ਆ ਹਿਸਟਰੀ ਦੇ ਵਿੱਚ, ਸਾਊਥ ਅਮਰੀਕਾ ਦੇ ਇਤਿਹਾਸ ਦੇ ਵਿੱਚ। ਜਿਸ ਤਰੀਕੇ ਦੇ ਨਾਲ ਅਮਰੀਕਾ ਆਲੇ ਦੁਆਲੇ ਉਸ ਨੂੰ ਸਾਰੇ ਪਾਸਿਓਂ ਉਸ ਦੇ ਉੱਤੇ ਸ਼ਿਕੰਜਾ ਕੱਸ ਰਿਹਾ ਹੈਗਾ ਆ। ਤੇ ਟਰੰਪ ਹੁਣਾਂ ਨੇ ਜਿਹੜਾ ਉਹ ਕਿਹਾ ਆ ਵੀ ਭਾਈ ਤੁਹਾਡਾ ਤੇਲ ਅਸੀਂ ਨਾ ਹੀ ਕਿਸੇ ਪਾਸੇ ਜਾਣ ਦੇਣਾ ਤੇ ਨਾ ਹੀ ਤੁਹਾਡੇ ਜਿਹੜਾ ਉਹ ਸੈਂਕਸ਼ਨ ਕੀਤਾ ਤੇਲ ਆ ਉਹ ਆਉਣ ਦੇਣਾ ਹੈਗਾ ਆ। ਵੈਨੇਜ਼ੁਏਲਾ ਤੇਲ ਦੇ ਨਾਲ ਹੀ ਭਰਿਆ ਹੋਇਆ ਜਿਹੜਾ ਟੈਂਕਰ ਆ, ਜਿੱਦਾਂ ਦੱਸਿਆ ਵੀ ਪਿਛਲੇ ਹਫ਼ਤੇ ਇਹਨਾਂ ਨੇ ਆਪਣੇ ਕਬਜ਼ੇ ਅਧੀਨ ਲੈ ਲਿਆ ਸੀਗਾ। ਵੈਨੇਜ਼ੁਏਲਾ ਦੀ ਮੁੱਖ ਇਕਨੋਮੀ ਹਰਜੋਤ ਸਿੰਘ ਜੀ ਚੱਲਦੀ ਤੇਲ ਦੇ ਸਹਾਰੇ ਆ। ਦੁਨੀਆ ਦੇ ਵਿੱਚ ਸਭ ਤੋਂ ਵੱਧ ਤੇਲ ਭੰਡਾਰਾਂ ਵਾਲੀ ਜਗ੍ਹਾ ਦੇ ਵਿੱਚੋਂ ਵੈਨੇਜ਼ੁਏਲਾ ਇੱਕ ਅਜਿਹਾ ਥਾਂ ਆ। ਇੰਨਾ ਜ਼ਿਆਦਾ ਤੇਲ ਹੋਣ ਦੇ ਬਾਵਜੂਦ ਵੀ ਵੈਨੇਜ਼ੁਏਲਾ ਦੇ ਵਿੱਚ ਅੱਤ ਦੀ ਗਰੀਬੀ ਆ। ਕਾਰਨ ਇਹ ਆ ਵੀ ਭ੍ਰਿਸ਼ਟ ਸਰਕਾਰ ਤੇ ਅਥੋਰੀਟੇਰੀਅਨ ਰੂਪ ਦੇ ਵਿੱਚ ਜਿਹੜਾ ਮਡੂਰੋ ਪਿਛਲੇ ਕਈ ਸਾਲਾਂ ਤੋਂ ਉੱਥੇ ਸੱਤਾ ਦੇ ਉੱਤੇ ਕਾਬਜ਼ ਹੈਗਾ ਆ। ਉਹ ਉਸ ਨੇ ਹਾਲਾਤ ਜਿਹੜੇ ਆ ਵੈਨੇਜ਼ੁਏਲਾ ਦੇ ਲੋਕਾਂ ਦੇ ਬਹੁਤ ਮਾੜੇ ਕੀਤੇ ਆ। ਉਸੇ ਦੇ ਚੱਲਦਿਆਂ ਬਹੁਤ ਸਾਰੇ ਲੋਕ ਵੈਨੇਜ਼ੁਏਲਾ ਤੋਂ ਪਲਾਇਨ ਕਰਕੇ ਅਮਰੀਕਾ ਤੱਕ ਵੀ ਜਿਹੜਾ ਉਹ ਪਹੁੰਚੇ ਹੋਏ ਆ। ਉਸੇ ਦੀ ਆੜ ਦੇ ਵਿੱਚ ਬਹੁਤ ਸਾਰੇ ਜਿਹੜੇ ਗੈਂਗਸਟਰਸ ਆ ਉਹਨਾਂ ਨੇ ਵੀ ਅਮਰੀਕਾ ਦੇ ਵਿੱਚ ਦਾਖਲਾ ਲਿਆ ਹੈ ਤੇ ਹੁਣ ਆਪਾਂ ਇਵੈਂਚੁਅਲੀ ਦੇਖ ਰਹੇ ਹਾਂ ਵੀ ਵੈਨੇਜ਼ੁਏਲਾ ਦੇ ਉਹਨਾਂ ਗੈਂਗਾਂ ਦੇ ਕਰਕੇ, ਉਹਨਾਂ ਗੈਂਗ ਮੈਂਬਰਸ ਦੇ ਕਰਕੇ ਤੇ ਮਡੂਰੋ ਦੇ ਰਜੀਮ ਦਾ ਤਖਤਾ ਪਲਟ ਕਰਨ ਨੂੰ ਜਿਹੜਾ ਉਹ ਲੈ ਕੇ ਇੱਕ ਹਿਸਾਬ ਦੇ ਨਾਲ ਖਾਸਾ ਜਿਹੜਾ ਆ ਉਹ ਇਹਨਾਂ ਦੇ ਉੱਤੇ ਨਜ਼ਲਾ ਜਿਹੜਾ ਉਹ ਨਾਲ ਦੇ ਨਾਲ ਝੜ ਰਿਹਾ ਹੈਗਾ ਆ। ਸੋ ਹੁਣ ਦੇਖਦੇ ਹਾਂ ਅੱਗੇ ਉੱਥੇ ਕੀ ਬਣਦਾ। ਕਿਸੇ ਟਾਈਮ ਦੇ ਉੱਤੇ ਅਮਰੀਕਾ ਦੀਆਂ ਕੰਪਨੀਆਂ ਉੱਥੇ ਬਹੁਤ ਹੁੰਦੀਆਂ ਸੀਗੀਆਂ, ਪਰ ਉਹਨਾਂ ਨੂੰ ਜਿਹੜੀ ਉੱਥੋਂ ਦੀ ਪੋਲੀਟੀਕਲ ਪਾਰਟੀਆਂ ਆ, ਮਡੂਰੋ ਆ, ਉਹ ਸਾਰੇ ਜਣੇ ਆ, ਉਹਨਾਂ ਨੇ ਪਿੱਛੇ ਜਿਹੜਾ ਉਹ ਕਰ ਦਿੱਤਾ ਤੇ ਉਹਨਾਂ ਨੂੰ ਉੱਥੋਂ ਛੱਡਣਾ ਜਿਹੜਾ ਉਹ ਪਿਆ ਸੀਗਾ। ਸੋ 2005 ਤੋਂ ਵੈਨੇਜ਼ੁਏਲਾ ਦੇ ਤੇਲ ਦੇ ਉੱਤੇ ਕਈ ਤਰੀਕੇ ਦੀਆਂ ਜਿਹੜੀਆਂ ਸੈਂਕਸ਼ਨ ਦੀਆਂ, ਵੈਨੇਜ਼ੁਏਲਾ ਦੇ ਉੱਤੇ ਕਈ ਤਰੀਕੇ ਦੀਆਂ ਹੋਰ ਸੈਂਕਸ਼ਨ ਜਿਹੜੀਆਂ ਉਹ ਲਗਾਤਾਰ ਲੱਗਦੀਆਂ ਆ ਰਹੀਆਂ ਹੈਗੀਆਂ ਆ। ਸੋ ਇਲੀਜਿਟਮੇਟ ਮਡੂਰੋ ਰਜੀਮ ਰਾਸ਼ਟਰਪਤੀ ਟਰੰਪ ਨੇ ਆਪਣੀ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਜਿਹੜਾ ਉਹ ਆਖਿਆ ਆ। ਜਿਹੜੇ ਕ੍ਰਿਟਿਕ ਨੇ ਟਰੰਪ ਹੁਣਾਂ ਦੇ ਅਮਰੀਕਾ 'ਚ ਬੈਠੇ, ਉਹ ਨਾਲ ਦੇ ਨਾਲ ਕਹਿ ਰਹੇ ਆ, ਕਹਿੰਦੇ ਵੀ ਇਹ ਸਾਰੇ ਮਾਮਲੇ ਨੂੰ, ਇਸ ਲੜਾਈ ਨੂੰ, ਇਸ
ਮਾਹੌਲ ਨੂੰ ਐਪਸਟੀਨ ਫਾਈਲ ਦੇ ਨਾਲ ਜੋੜ ਕੇ ਜਿਹੜਾ ਉਹ ਦਿਖਾਉਂਦੇ ਆ। ਕਹਿੰਦੇ ਵੀ ਪਹਿਲੋਂ ਵੀ ਦੱਸਿਆ ਗਿਆ ਸੀਗਾ ਵੀ ਜਦੋਂ ਹੀ ਐਪਸਟੀਨ ਫਾਈਲ ਦੇ ਵਿੱਚ ਟਰੰਪ ਹੁਣਾਂ ਦਾ ਨਾਮ ਉਛਲ ਕੇ ਬਾਹਰ ਆਉਣ ਨੂੰ ਜਿਹੜਾ ਕਰੂਗਾ ਤੇ ਟਰੰਪ ਹੁਣਾਂ ਨੇ ਕੋਈ ਨਾ ਕੋਈ ਲੜਾਈ ਜਿਹੜੀ ਉਹ ਛੇੜ ਲੈਣੀ ਆ। ਤੇ ਕਹਿੰਦੇ ਵੀ ਇਹ ਵੈਨੇਜ਼ੁਏਲਾ ਦੇ ਨਾਲ ਮੈਨੂਫੈਕਚਰਡ ਜਿਹੜੀ ਲੜਾਈ ਆ ਉਹ ਇਸੇ ਚੀਜ਼ ਦਾ ਹੀ ਇੱਕ ਕਾਰਨ ਆ ਵੀ ਲੋਕਾਂ ਦਾ ਧਿਆਨ ਐਪਸਟੀਨ ਫਾਈਲ ਦੇ ਵਿੱਚ ਜਿਹੜਾ ਟਰੰਪ ਹੁਣਾਂ ਦੇ ਨਾਮ ਆਏ, ਉਹਨਾਂ ਦੀਆਂ ਤਸਵੀਰਾਂ ਆਈਆਂ, ਉਸ ਤੇ ਜਿਹੜੇ ਚੀਜ਼ਾਂ ਸਾਹਮਣੇ ਆ ਰਹੀਆਂ ਆ ਵੀ ਉਸ ਤੋਂ ਧਿਆਨ ਹਟਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਿਹੜਾ ਉਹ ਜਾ ਰਿਹਾ ਆ। ਹੁਣ ਇਹ ਜਿਹੜੇ ਕ੍ਰਿਟਿਕਸ ਆ ਉਹ ਉਹਨਾਂ ਦੀ ਆਪਣੀ ਜਿਹੜੀ ਉਹ ਸੋਚ ਆ, ਪਰ ਟਰੰਪ ਹੁਣੀ ਕਹਿੰਦੇ ਆ ਵੀ ਮਡੂਰੋ ਨੇ ਕੰਮ ਖਰਾਬ ਬਹੁਤ ਕੀਤਾ ਆ, ਇਸ ਲਈ ਆਪਾਂ ਤੇਲ ਨਾ ਹੁਣ ਉੱਥੇ ਆਉਣ ਦੇਣਾ ਤੇ ਨਾ ਹੀ ਜਾਣ ਦੇਣਾ ਜੀ